नाश्ता बाद चो कर लेना, पहले चौथा गेयर पाओ। लांतिया कहंदा पहले चौथा गेयर पाओ। तू मेरा नौकर ना होंदा मैं पंजवां बैग लाना सी। लांतिया रिवर्स गेयर की गल है तेनू? दादाजी मैं ना तेरे कमरे च नाश्ता लेके आने लगी सी ते तेनू ए डोरेमोन ने रोक लिया? नहीं दादाजी, घर दे होर भी बड़े काम हुंदे ने। काम हुंदे ने, साडे घर दे हुंदे ने, असीं तनखावां देने आ। ते दादाजी अगर एक दिन ऐ तानू डोरेमोन नाश्ता करवा देगा तो की जाएगा दा? ओए ओए नोबिता दी अम्मी, ओए कार्टून बंद करो है। मेरी गल सुन, नाश्ता टाइम नाल सवेरे मैनू दिया कर। अच्छा दादाजी। फिर दादाजी गोविंदा कही ली तेरे मुंह दे विच लड्डू बहुत ना खवाए तेनू बंदा किड्डा सोहना लगे। लांती आई है दादा दादा ही कहना, और की कहना? दादा तेरा दादा कित्थों है? बच्चे ਤੁਹਾਨੂੰ ਬਾਹਰ ਲੱਭਣ ਦੇ ਕਹਿੰਦੇ ਅਸੀਂ ਬੈਂਟੇ ਖੇਡਣੇ ਤੇ ਆਪਣੇ ਦਾਦਾ ਜੀ ਨੂੰ ਭੇਜੋ ਆ ਕੇ ਖੁੱਤੀਆਂ ਕੱਢ ਜਾਣ ਆਈਆਂ ਕਰਕੇ। ਖੁੱਤੀਆਂ ਕੱਢ ਜਾਣ ਲਾਂਤੀ ਆ। ਜਾਂ ਬਜ਼ੁਰਗ ਆਦਮੀ ਕੋ ਕਿਹੜੇ ਕੰਮ ਕਰਾਉਣ ਲੱਗਾ? ਚਵਲਾ ਜਿਹਾ ਉਹ ਬਜ਼ੁਰਗ ਆਦਮੀਆਂ, ਤੈਨੂੰ ਪਤਾ ਸਵੇਰੇ ਸਵੇਰੇ ਮੈਨੂੰ ਭੁੱਖ ਲੱਗ ਜਾਂਦੀ ਹੈ। ਸਵੇਰੇ ਸਵੇਰੇ ਟਾਈਮ ਨਾਲ ਮੈਨੂੰ ਨਾਸ਼ਤਾ ਦਿਆ ਕਰੋ। ਅੱਛਾ दादाजी। ਇਹ ਦਾਦਾ ਜੀ ਅਕਲ ਹੀ ਨਹੀਂ ਹੈਗੀ। ਇਹ ਮੈਨੂੰ ਲੱਗਦਾ ਨਾਲ ਬੰਦਾ ਕਹਿ ਦਿੰਦਾ ਦਾਦਾ ਜੀ ਮਰਹੂਮ। ਉਹ ਫਿੱਟੇ ਮੂੰਹ ਤੇਰਾ ਇਹ ਵੀ ਨਹੀਂ ਸਹੀ। ਅਜੇ ਜਿਉਣਾ ਮੈਂ ਉੱਥੇ ਸਾਨੂੰ ਚਵਲਾ ਇਹ ਆ ਮਰਹੂਮ ਉਦੋਂ ਤਾਂ ਉਹ ਲਿਖੀਦਾ ਜਦੋਂ ਬੰਦਾ ਮਰ ਜਾਂਦਾ। ਸਾਡੇ ਤੂੰ ਸੁੱਤੋਂ ਵੀ ਸਮਝਣ ਡਿਆ ਮੈਂ ਤੇ ਮਰਿਆ ਪਿਆ। ਨਹੀਂ ਕੀ ਕਰਦਾ? ਨਾਸ਼ਤਾ ਕਿਉਂ ਨਹੀਂ ਬਣਾਇਆ? दादाजी गल पता की है? ਕੀ ਹੈ ਕਰ? कल तो मैं ताना टाइम ना नाश्ता बना ਇਹ ਅੱਜ ਤੋਂ ਕੀ ਹੈ? ਕੱਲ ਤੋਂ ਟਾਈਮ ਨਾਲ ਅੱਜ ਕੀ ਦਾਦਾ ਜੀ ਰੋਜ਼ਾ ਰੱਖਣ ਨਾਸ਼ਤਾ। ਖਲੋ ਜਾ ਇੱਕ ਮਿੰਟ ਹੋਏ, ਮੇਰੀ ਗੱਲ ਸੁਣਨੀ। हाँ जी। ਕੀ ਬਣਾਇਆ ਇਹ ਨਾਸ਼ਤੇ 'ਚ? अंडा पराठा। ਅੰਡਾ ਪਰਾਠਾ। ਦਾਦਾ ਜੀ ਮੂੰਹ ਵਾਲੀ ਚੀਜ਼ ਖਾਂਦਾ ਹੀ ਨਹੀਂ। ਆਂਡਾ ਕਦੋਂ ਮੂੰਹ 'ਚੋਂ ਨਿਕਲਿਆ ਹੁੰਦਾ ਹੈ? ਤੈਨੂੰ ਪਤਾ ਤੇ ਹੈ ਨਹੀਂ ਖਾਂਦਾ ਮੈਂ। ਪਰਾਠਾ ਠੀਕ ਹੈ, ਨਾਲ ਤੇ ਸ਼ੱਕਰ ਤੇ ਨਾਲ ਮੱਖਣ ਰੱਖ ਕੇ ਲਿਆ। चलो ठीक है दादाजी। ਫੇਰ ਦਾਦਾ ਜੀ ਬੜਾ ਘਰੋੜ ਕੇ ਪੈਣੀ ਹੈ ਤੂੰ ਹੈ। ਚਲੋ ਛੱਡੋ ਤੁਹਾਡੀ ਧੀਆਂ ਬਜਾਏ। ਉਹ ਲਾਂਤੀਆ ਬਜਾ ਇਹ ਹੈ ਤੇ ਨਹੀਂ ਨਾ। ਮਾਸ਼ਾਅੱਲਾ ਮਾਸ਼ਾਅੱਲਾ। ਚੱਲ ਨੀ ਛੇਤੀ ਜਾ ਨਾਸ਼ਤਾ ਬਣਾ ਦੇ। चलो ठीक है। ਠੀਕ ਹੈ, ਜਾਂਦੀ ਵਾਰੀ ਸ਼ੁਕਰ ਨਹੀਂ ਸੀ ਦਾਦਾ ਜੀ ਕਿਹਾ। ਨਹੀਂ ਚਲੋ ਜੀ ਠੀਕ ਹੈ। ਜੀ ਲੱਗਾ ਜਿਵੇਂ ਬਿਸਤਰੀ ਕਹਿ ਕੇ ਗਈ। ਚਲੋ ਜੀ ਠੀਕ ਹੈ। ਤੁਹਾਨੂੰ ਪਿਸਟਨ ਬੜੀ ਯਾਦ ਆਉਂਦੀ, ਉਹਦੇ ਕੋਲ ਹੀ ਚਲੇ ਜਾਓ। ਮੈਂ ਸ਼ਰਮਾ ਜਿਹਾ ਇਸ ਘਰ ਦਾ ਨੌਕਰ ਹੈ। ਤੂੰ ਮੇਰੀ ਗੱਲ ਸੁਣ ਓਏ ਮੁੰਸ਼ੀ ਕਿੱਥੇ ਹੀ? ਮੁੰਸ਼ੀ ਕਹੀਏ ਦਾਦਾ ਜੀ। ਓਏ ਬੜੀ ਥੋੜੀ ਉਮਰ ਹੈ ਯਾਰ, ਹੁਣੇ ਯਾਦ ਕੀਤਾ ਕੀ ਡੱਬੂ ਵਾਂਗੂ ਛਰਪਾ ਮਾਰਿਆ ਹੀ ਲਾਂਤੀ ਆ ਇਹ ਆ। ਦਾਦਾ ਜੀ ਮੈਂ ਬਾਹਰ ਇੰਤਜ਼ਾਰ ਕਰ ਰਿਹਾ ਸੀ ਆਪਣੇ ਦਾਦਾ ਜੀ ਦਾ। ਹਾਏ ਦਾਦਾ ਕਿ ਟਾਈਮ ਪੀਸ ਹੈ ਇੰਤਜ਼ਾਰ ਕਰਨ ਡਿਆ ਸੀ ਮੈਂ। ਤੈਨੂੰ ਲੱਭਣ ਡਿਆ ਕਿੱਥੇ ਹੈ ਤੂੰ? ਓਏ ਦਾਦਾ ਜੀ ਇੰਤਜ਼ਾਰ ਕਰ ਰਿਹਾ ਸੀ। ਇਹ ਕਹਿੰਦਾ ਦਾਦਾ ਜੀ ਸੁੱਤੇ ਹੋਏ ਨੇ। ਉੱਠ ਪਿਆ। ਮੇਰੀ ਗੱਲ ਸੁਣ। ਹਾਂਜੀ ਦਾਦਾ। ਜ਼ਮੀਨਾਂ ਦਾ ਹਿਸਾਬ ਦੇ। ਹਿਸਾਬ ਵੀ ਲੈ ਕੇ ਆਏ ਦਾਦਾ ਜੀ। ਹਾਂ ਸਾਰਾ ਹਿਸਾਬ ਮੇਰੇ ਕੋ ਕਲੀਅਰ ਹੈ। ਇਹ ਦੇਖੋ ਹਿਸਾਬ। ਮੇਰੀ ਗੱਲ ਸੁਣ, ਹਿਸਾਬ ਵੀ ਬੰਦ ਰਹਿਣ ਦੇ ਤੂੰ। ਹਾਂਜੀ। ਪਹਿਲੇ ਮੈਂ ਤੈਨੂੰ ਗੱਲ ਦੱਸਾਂ। ਹਾਂਜੀ। ਤੈਨੂੰ ਤੇ ਪਤਾ ਹੀ ਹੈ, ਨਾਲ ਤੈਨੂੰ ਵੀ ਪਤਾ ਹੈ। ਉਹ ਕਾਰ ਐਕਸੀਡੈਂਟ ਦੇ ਵਿੱਚ ਮੇਰਾ ਪੁੱਤਰ ਤੇ ਨੂੰਹ ਮਰ ਗਏ। ਜਾਂਦੀ ਵਾਰੀ 3 ਨਿਸ਼ਾਨੀਆਂ ਆਪਣੀਆਂ ਛੱਡ ਕੇ 2 ਮੇਰੀਆਂ ਪੋਤਰੀਆਂ ਤੇ 1 ਪੋਤਰਾ। ਹਾਂਜੀ। ਉਹਨਾਂ ਨੂੰ ਤੁਹਾਨੂੰ ਪਤਾ ਮੈਂ ਹੀ ਪਾਲਿਆ ਤੇ ਮੈਂ ਹੀ ਪੋਸਿਆ। ਹਾਂਜੀ। ਪਾਲਿਆ ਘਾਟੇ ਪੋਸਿਆ ਬਹੁਤਾ ਹੈ। ਤੇ ਪੁੱਤਰ ਮੇਰੀਆਂ ਪੋਤਰੀਆਂ ਹੋ ਗਈਆਂ ਖੈਰ ਨਾਲ ਜਵਾਨ। ਖਾਤਾ ਖੋਲ ਕੇ ਉਹ ਖਾਤਾ ਆਪਣਾ ਮੁੰਸ਼ੀ ਪੁਣਾ ਸਾਈਡ ਤੇ ਰੱਖ। ਪੋਤਰੀਆਂ ਮੇਰੀਆਂ ਜਵਾਨ ਹੋ ਗਈਆਂ ਨੇ। ਹਾਂਜੀ, ਹਾਂਜੀ। ਉਹਨਾਂ ਵਾਸਤੇ ਕੋਈ ਚੰਗੇ ਜਿਹੇ ਰਿਸ਼ਤੇ ਵੇਖ। ਰਿਸ਼ਤਾ ਤੇ ਹੈ ਮੇਰੀ ਨਜ਼ਰ 'ਚ। ਸ਼ੀਸ਼ੇ 'ਚ ਜਵਾਨ ਹੋ ਗਏ। ਸ਼ੀਸ਼ੇ 'ਚ ਜਵਾਨ ਹੋ ਗਿਆ। ਹਾਂਜੀ ਖਾਤਾ ਖੋਲ ਕੇ। ਇਹ ਕਿਹੜਾ ਘਰ ਉਹਦਾ ਸ਼ੀਸ਼ੇ 'ਚ ਹੀ ਰਹਿੰਦਾ ਇਹ ਉਹ? ਕਿਸੇ ਨਾਈ ਨਾਲ ਵਿਆਹੇਗਾ ਔਰ ਦਾਦਾ ਜੀ ਉਹਨਾਂ ਲਈ ਮੈਂ ਰਿਸ਼ਤੇ ਵੇਖ ਰਿਹਾ। ਬੜੇ ਅੱਛੇ ਪੈਟਰੋਲ ਪੰਪਾਂ ਦੇ ਮਾਲਕ। ਆ ਪੁੱਤਰ ਅਮੀਰ ਹੋਣੇ ਚਾਹੀਦੇ ਨੇ ਸਾਡੀ ਬਰਾਬਰੀ ਦੇ। ਇਹ ਬਿਜ਼ਨਸਮੈਨ ਨੇ। ਬੱਸਾਂ ਦੇ ਮਾਲਕ। ਕੀ ਬਾਤ ਹੈ। ਤੇਰੇ ਵਾਂਗੂ ਬੱਸਾਂ 'ਚ ਮੰਗਦੇ ਨਾ ਹੋਣ। ਇੰਜ ਦੇ ਹੀ ਹੁੰਦੇ ਨੇ ਜਿਹੜੇ ਬੱਸ 'ਚ ਵੜਦੇ ਨੇ ਕਾਪੀ ਲੈ ਕੇ। ਆ ਮੇਰੀ ਗੱਲ ਸੁਣ, ਰਿਸ਼ਤੇ ਚੰਗੇ ਜੇ ਲੱਭ ਕੇ ਲਿਆ ਮੇਰਾ ਪੁੱਤਰ। ਦਾਦਾ ਜੀ ਮੈਂ 5 ਮਿੰਟਾਂ 'ਚ ਗਿਆ। ਖਾਤਾ ਖੋਲ ਕੇ ਤੇ ਜਲਦੀ ਆਇਆ। ਅੱਜ ਜਾਣ ਕਰੀ। ਹਾਂਜੀ ਖਾਤਾ ਖੋਲ ਦੇ ਇਰਦ ਗਿਰਦ ਰਹੀ, ਉੱਥੇ ਰਿਸ਼ਤੇ ਅੱਛੇ ਲੱਭ ਜਾਂਦੇ ਨੇ। ਬਹੁਤ ਕਬਰਸਤਾਨ ਦੇ ਨੇੜੇ ਨੇੜੇ ਫੇਰਨਾ ਤੂੰ। ਸ਼ਰਮਾ ਜਿਆ। ਹਾਂਜੀ। ਓਏ ਅੱਲਾਹ ਪਾਕ ਨੇ ਤੰਦਰੁਸਤੀ ਦਿੱਤੀ ਹੋਵੇ, ਜ਼ਿੰਦਗੀ ਬੜੀ ਸੋਹਣੀ ਚੀਜ਼ ਹੈ। ਸਹੀ ਕਹਿੰਦੇ ਹੋ। ਇਹ ਨਾਸ਼ਤਾ ਲੈ ਕੇ ਆਂਦੀ ਹੈ ਨਾ। ਹਾਂਜੀ। ਤੇ ਉਹਦੇ ਕੋਲੋਂ ਫੜ ਕੇ ਤੇ ਮੈਨੂੰ ਆਪ ਅੰਦਰ ਦੇਣਾ ਹੀ ਨਾਸ਼ਤਾ। ਉਹ ਦੇਣਾ ਹੈ ਕਿ ਮੈਂ ਕੋ ਦੇਣਾ ਵਾ? ਉਹ ਫੇਰ ਭਿਸ਼ਤਨ ਯਾਦ ਆ ਗਈ ਤੇ ਮੈਂ ਕੀ ਕਰਾਂਗਾ? ਇਹ ਹੁਣ ਤੁਸੀਂ ਫੇਰ ਆਰਾਮ ਕਰਨ ਚੱਲੇ ਹੋ? ਉਹ ਮੈਂ ਅੰਦਰ ਚੱਲਿਆ ਨਾ। ਆਰਾਮ ਕਰਨਾ ਜੇ? ਹਾਂ। ਮੰਗਾਵਾ ਮਸੀਤਾਂ ਮੰਜਾ। ਤੈਨੂੰ ਫੌਤਗੀ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਆਉਂਦੀ? ਮੈਂ ਕਹਿੰਦਾ ਕਿ ਜਿਹੜਾ ਕੰਮ ਹੁੰਦਾ ਹੋ ਜਾਏ। ਨਾਸ਼ਤਾ ਛੇਤੀ ਨਾਲ ਭੇਜ ਮੇਰੇ ਕਮਰੇ ਭੇਜ 'ਚ। ਦੇਣੇ ਇਨਸ਼ਾਅੱਲਾ। ਹਾਂ। ਇਹ ਜੂਹੀ ਜ਼ਹਿਰ ਸਸਤਾ ਹੁੰਦਾ, ਮੈਂ ਆਪ ਲੈ ਕੇ ਆਉਣਾ ਤੁਹਾਡੇ ਲਈ ਨਾਸ਼ਤਾ ਸਿਰ ਪੀੜ ਲਾਈ ਏ। ਤੂੰ ਤਾਂ ਤਨਖਾਹ ਕੋਈ ਨਹੀਂ ਮੈਨੂੰ ਦਿੰਦੇ ਪਏ। ਬੀਵੀ ਮੇਰੀ ਮਗਰ ਪਈ ਏ, ਖਰਚਾ ਭੇਜ ਕਿੱਥੋਂ ਭੇਜਾਂ? ਸਾਰੀ ਤਨਖਾਹ ਮੇਰੀ ਇੱਧਰ ਉੱਧਰ ਲੱਗ ਜਾਂਦੀ ਏ। ਮੁੰਨੇ
Welcome Nazi Khan. एक मेरा रंग गुलाबी है ते दूजे नैन नशीले मेरे। वालेकुम काले तो मारे नहीं है कैसा और मैं तुम दसा मेरी बीवी बन मेरी की क्या न्याय आराम ਨਾਲ ਬੈਠੇ ਸਾਡੇ ਬਾਹਰ ਇੱਧਰ ਤਾਂ ਹੋ ਇੱਥੇ ਸਾਡੇ ਚੱਲ ਮਾਰਨਾ ਫਿਰਨਾ ਮੇਰੀ ਵੀ ਸੁਣ ਲੈ ਆਰਾਮ ਨਾਲ ਖਲੋ ਓਏ ਹੱਥ ਚੁੱਕਣਾ ਮੇਰੇ ਤੇ ਹਾਥੀ ਚੁੱਕਣ ਦੇ ਹੁਣ ਸਾਰਿਆਂ ਦੇ ਸਾਹਮਣੇ ਹੋਰ ਕੀ ਹੱਥ ਚੁੱਕਾਂ ਮੇਰਾ ਕਹਿਣ ਦਾ ਮਕਸਦ ਹੈ ਕਿ ਰਾਣਿਆ ਕਿੱਥੇ ਸਾ ਤੂੰ ਕੀ ਤੇਰਾ ਮਕਸਦ ਹੈ ਉਹ ਕਾਲੇ ਤੋਂ ਧੱਕੇ ਦੇਂਦੇ ਹੀ ਹੈ ਪਹਿਲਾਂ ਤੈਨੂੰ ਪਤਾ ਨਹੀਂ ਆ ਮੈਂ ਘਰ ਜਾਣਾ ਇੱਥੇ ਹੀ ਮਾਰੀ ਜਾਂਦੀ ਸਾਡੇ ਵਾਲ ਹੁੰਦੇ ਨੇ ਇੱਥੇ ਮਾਰਨ ਮੈਂ ਕੀ ਕਰਾਂ ਤੇਰੇ ਵਾਲਾ ਦਾ ਵਾਲ ਹੁੰਦੇ ਨੈਸ਼ ਨਾ ਹੋਵੇ ਤੇ ਐਵੇਂ ਮਾਰੀ ਜਾਨੀ ਹੈ ਇਹਨੂੰ ਕਹਿੰਦੀ ਐ ਨੈਸ਼ ਮੇਰੀ ਬੀਵੀ ਬਣ ਮੇਰੀ ਮਾਂ ਨਾ ਬਣ ਬੀਬੀ ਬਣਾ ਹੁਣ ਨਾ ਬਾਰੀ ਮੈਂ ਤੁਹਾਨੂੰ ਦੱਸਾਂ ਕੀ ਕਰੇਗਾ ਓਏ ਆਪਣਾ ਉਹ ਚੈੱਕ ਕਰਾ ਇਹ ਤੇਰੇ ਚ ਮਰਦਾਨਾ ਤਾਕਤ ਹੀ ਕੀ ਬਦਤਮੀਜ਼ੀ ਕਰ ਰਿਹਾ ਕਰਨਾ ਪਵਾਤੀ ਹੈ ਮਾਰ ਮਾਰ ਕੇ ਤੂੰ ਮੈਨੂੰ ਤੇਰੇ ਤਾਂ ਮੈਂ ਸਿਰ ਪਾੜਾਂਗੀ ਉਹ ਚਾਹੇ ਸਿਰ ਮਾਰੇਗੀ ਮੈਂ ਤੁਹਾਨੂੰ ਦੱਸਾਂ ਕੀ ਦੱਸੇ ਨੈਸ਼ ਜੀ ਜਦੋਂ ਦੀ ਮੇਰੇ ਨਸੀਬਾਂ ਚ ਆਈ ਹੈ, ਮੇਰਾ ਰਿਜ਼ਕ ਪਾਣੀ ਅੱਗੇ ਪਿੱਛੇ ਹੋ ਗਿਆ ਏਡੀ ਤੂੰ ਨੈਸ਼ ਹੈ ਤੇਰਾ ਮਾਪਿਓ ਕਹਿੰਦਾ ਇਹਨਾਂ ਵਿਆਹ ਕਰ ਲੈ ਜਦੋਂ ਤੇਰੇ ਘਰ ਜਾਏਗੀ ਨਾ ਚਾਨਣ ਹੋ ਜਾਏਗਾ ਯਕੀਨ ਕਰੋ ਪਹਿਲਾ ਪੈਰ ਇਹਨੇ ਮੇਰੇ ਘਰ ਪਾਇਆ ਮੇਰਾ ਮੀਟਰ ਘਟਿਆ ਹੈ ਐ ਨੈਸ਼ ਜਈ ਤੇ ਜੇ ਮੇਰੇ ਮਾਂ ਨੇ ਟਰੱਕ ਭਰ ਕੇ ਦਿੱਤੇ ਨੇ ਉਹ ਨਹੀਂ ਮਾਸ਼ਾਅੱਲਾ ਬੜਾ ਟਰੱਕ ਭਰ ਕੇ ਭਾਵੇਂ ਸੱਚੀ ਗੱਲ ਕਰਦੀ ਪਈ ਏ 2-3 ਟਰੱਕ ਆਏ ਨੇ ਮੇਰੇ ਬੂਹੇ ਅੱਗੇ ਬਜਰੀ ਤੇ ਰੇਤ ਲਾ ਕੇ ਚਲੇ ਸਾਲੀ ਮੈਂ ਸੁਹਾਗਰਾ ਨੂੰ ਲੈਂਟਰ ਪਾਉਣਾ ਸੀ ਕੀ ਆਵਾਜ਼ ਕਰ ਰਿਹਾ ਵੇ ਤੋ ਕਹਿੰਦੇ ਸਾਡੀ ਧੀ ਨਾਲ ਵਿਆਹ ਕਰ ਲੈ ਯਕੀਨ ਕਰ ਕਤਰੀਨਾ ਕੈਫ ਹੀ ਮੈਂ ਸੁਹਾਗਰਾ ਨੂੰ ਇੰਜ ਘੁੰਡ ਚੁੱਕਿਆ ਵਿੱਚੋਂ ਰਜ਼ੀਆ ਨੈਸ਼ ਨਿਕਲ ਆਈ ਫਜ਼ੂਲ ਗੱਲਾਂ ਕਰ ਹਜ਼ੂਰ ਗੱਲਾਂ ਕੀ ਹੈਗਾ ਐਵੇਂ 14 ਅਗਸਤ ਨੂੰ ਮੈਨੂੰ ਕਹੀ ਜਾਂਦੀ ਮੈਨੂੰ ਤਲਾਕ ਦੇ ਮੈਂ ਆਜ਼ਾਦ ਹੋਣਾ ਤਲਾਕ ਤੇ ਮੈਂ ਤੇਰੇ ਕੋ ਵਾਪੇ ਲੈਣੀ ਹੈ ਤਲਾਕ ਦੇ ਮੈਨੂੰ ਮੈਂ ਨਹੀਂ ਤੇਰਾ ਦੇਣਾ ਚਾਹੁੰਦੀ ਸ਼ੁਕਰ ਕਰ ਮੈਂ ਤੇਰੇ ਨਾਲ ਵਿਆਹ ਕੀਤਾ ਅੱਲਾ ਮਾਫੀ ਦੇਵੇ ਤਲਾਕ ਦੇ ਵੇ ਤੂੰ ਸ਼ੁਕਰ ਕਰ ਮੈਂ ਤੇਰੇ ਨਾਲ ਵਿਆਹ ਕੇ ਕਿੱਥੇ ਦੂਰ ਦੂਰ ਭੱਜਣਾ ਪਿਆ ਹੈ ਆਰਾਮ ਨਾਲ ਖਲੋ ਮੈਂ ਤੈਨੂੰ ਦੱਸਾਂ ਸ਼ੁਕਰ ਕਰ ਮਜਾਜੀ ਖੁਦਾ ਵਾ ਤੇਰਾ ਤੂੰ ਮੇਰਾ ਮਜਾਜੀ ਖੁਦਾ ਹੈ ਵੇ ਜਾ ਵੇ ਪਰਾ ਜਾ ਸ਼ੁਕਰ ਕਰ ਮੈਂ ਇੱਜ਼ਤ ਕਰ ਇੱਜ਼ਤ ਕਰ ਮੇਰੀ ਤੂੰ ਇੱਜ਼ਤ ਕਰਿਆ ਕਰ ਔਰਤਾਂ ਦੀ ਕਿਹੜੀ ਔਰਤਾਂ ਦੀ ਹੈ ਜਿਹੋ ਜੀ ਤੂੰ ਔਰਤ ਹੈ ਉਹ ਅਸੀਂ ਔਰਤਾਂ ਦੀ ਇੱਜ਼ਤ ਉਦੋਂ ਦੀ ਛੱਡ ਦਿੱਤੀ ਜਦੋਂ ਦਾ ਤੁਸੀਂ ਸਿਰ ਤੋਂ ਦੁਪੱਟਾ ਲੈਣਾ ਛੱਡ ਦਿੱਤਾ ਔਰਤਾਂ ਦੀ ਇੱਜ਼ਤ ਕਰੋ ਜੇ ਔਰਤਾਂ ਨਾ ਹੁੰਦੀਆਂ ਤੁਸੀਂ ਮਰਦ ਕੀ ਕਰਦੇ ਔਰਤਾਂ ਨਾ ਹੁੰਦੀਆਂ ਤੁਸੀਂ ਮਰਦ ਕੀ ਕਰਦੇ ਉਹ ਖੁਸਰੇ ਮਰ ਗਏ ਨੇ ਅਸੀਂ ਨਹੀਂ ਟੱਲਣਾ ਲੈ ਗਏ ਤੇ ਜੇ ਖੁਸਰੇ ਵੀ ਨਾ ਹੁੰਦੇ ਤੇ ਲੈ ਕਹਿੰਦੀ ਖੁਸਰੇ ਵੀ ਨਾ ਹੁੰਦੇ ਤੇ ਫਿਰ ਅਸੀਂ ਭਰਾ ਆਪਸ ਚ ਮਸ਼ਵਰੇ ਕਰਦੇ ਟੱਲਣਾ ਨਹੀਂ ਸੀ ਏਡੀ ਕਿਹੜੀ ਗੱਲ ਹੈਗੀ ਏ ਹਾਂ ਇਹ ਤਾਂ ਡੱਬ ਚ ਵੀ ਸਲਾਮ ਮਸ਼ਵਰਾ ਨਾ ਹੋਏ ਹੈ ਤੇ ਐਵੇਂ ਨਾ ਸਾਰੇ ਮੇਰੇ ਕੱਪੜੇ ਖਿੱਚ ਛੱਡੇ ਨੇ ਤੂੰ ਹਾਂ ਮੈਂ ਤੇਰੇ ਬਾਰੇ ਕਿੱਥੋਂ ਖਿੱਚਣਾ ਉਹ ਚੱਲ ਜਾ ਆ ਗਿਆ ਮੈਂ ਤੈਨੂੰ ਦੱਸਾਂ ਵੇ ਤੂੰ ਰਾਮ ਨਾਲ ਬਹਿ ਵੇ ਕਾਲੀ ਸ਼ਕਲ ਆ ਲਿਆ ਹੈਲੋ ਇਹ ਕਾਲੀ ਸ਼ਕਲ ਹੋਰ ਕੀ ਤੂੰ ਅੰਗਰੇਜ਼ ਦਾ ਪੁੱਤਰ ਹੈ ਜਾ ਐਵੇਂ ਜਾ 150 ਰੁਪਏ ਵਾਲਾ ਸਮੋਸਿਆਂ ਨੂੰ ਮੂੰਹ ਲੈ ਕੇ ਆ ਗਈ ਮੈਂ ਵੈਸੇ ਕਿਉਂ ਕਹਿ ਰਿਹਾ ਮੈਂ ਨਾਲ ਬਦਤਮੀਜ਼ੀ ਕਰੇ ਮੈਂ ਤੁਹਾਨੂੰ ਦੱਸਾਂ ਕੀ ਕਰੇਗਾ ਕੀ ਕਰੇਗਾ ਬਦਤਮੀਜ਼ੀ ਨਾ ਕਰਾਂ ਮੈਂ ਸਾਰੇ ਕੱਪੜੇ ਮੇਰੇ ਅੱਗੇ ਪਿੱਛੇ ਕਰ ਦਿੱਤੇ ਤੂੰ ਇਹਨਾਂ ਤੇ ਬਾਹਰ ਆਈ ਬੁੱਥੀ ਵੇ ਆਪਣੀ ਬੂਥੀ ਵੇਖ ਪਰ ਕਰ ਮੈਂ ਤੇਰਾ ਵਿਆਹ ਕੀਤਾ ਏ ਪਹਿਲੀ ਰਾਤ ਮੈਨੂੰ ਕੀ ਕਰਨਾ ਸੀ ਕੀ ਤੇਰਾ ਸੇ ਚੰਨ ਲੈ ਕੇ ਆਵਾਂਗਾ ਹਾਂ। ਨਾ ਚੰਨ ਲਿਆਂਦਾ ਤੇ ਨਾ ਚੰਨ ਚੜਾਇਆ ਬਹੁਤ ਅੱਛੇ ਐਡਾ ਵੀ ਮੈਂ ਪਾਗਲ ਨਹੀਂ ਹੈਗਾ ਮੈਂ ਸਮਝ ਗਿਆ ਸਾਂ ਤੈਨੂੰ ਕੀ ਮੈਂ ਉੱਤੇ ਚੰਨ ਲੈਣ ਜਾਂਦਾ ਹਾਂ। ਤੂੰ ਥੱਲੇ ਕਿਸੇ ਨਾਲ ਚੰਨ ਚੜਾ ਦਿੰਦੀ ਬਹੁਤ ਅੱਛੇ ਬੜੀ ਗੱਲ ਏ ਵੇ ਆਪਣੇ ਹੱਥ ਚੜਿਆ ਕਰ ਆਪਣੀ ਹਾਦੀ ਚ ਹੀ ਆ ਏਡੀ ਕਿਹੜੀ ਗੱਲ ਹੈਗੀ ਏ ਏਡੀ ਕਿਹੜੀ ਗੱਲ ਹੈਗੀ ਏ ਤੂੰ ਵੱਡਾ ਸੁੱਜਣ ਤਾਰਾ ਪਤਾ ਨਹੀਂ ਮੇਰੀ ਘਰਾਂ ਚ ਮੈਂ ਰਿਸ਼ਤੇ ਨਾਲ ਮੈਂ ਤੇਰੇ ਨਾਲ ਵਿਆਹ ਕਰਾ ਦਿੰਦੀ ਉਹ ਅਮੀਰ ਘਰਾਂ ਚੋਂ ਰਿਸ਼ਤੇ ਆਉਂਦੇ ਆ ਸ਼ੁਕਰ ਕਰ ਕਿਸੇ ਅਮੀਰ ਨਾਲ ਵਿਆਹ ਨਹੀਂ ਅਮੀਰ ਆਦਮੀ ਤੇ 80-90 ਸਾਲ ਦਾ ਵੀ ਹੋਏ ਨਾ ਉਹ ਇਹੀ ਕਹੀ ਜਾਂਦਾ ਵੀ ਨਹੀਂ ਕਰਾਣਾ ਵੀ ਤੂੰ ਉਮਰ ਹੀ ਕਿਆ ਹੈ ਬਿਜ਼ਨਸ ਸੈੱਟ ਹੋ ਲੈ ਇਹ ਤਾਂ ਗਰੀਬ ਆਦਮੀ ਨੇ ਹੱਥ ਚੁੱਕੀ ਹੁੰਦੀ ਏ ਅਮੀਰ ਆਦਮੀ ਤੇ ਅੱਲਾ ਮਾਫੀ ਦੇਵੇ 3-3 ਮਹੀਨੇ ਘਰ ਹੀ ਨਹੀਂ ਵੜਦਾ ਕਾਰੋਬਾਰ ਦੇ ਚੱਕਰ ਦੇ ਵਿੱਚ ਗਰੀਬ ਆਦਮੀ ਐਵੇਂ ਘਰੋਂ ਜੇ ਨਿਕਲਣ ਵੀ ਲੱਗੇ ਤੇ ਅੱਗੋਂ ਮੌਸਮ ਵੇਖ ਕੇ ਨਾ ਐ ਲੱਗਦਾ ਬਾਰਿਸ਼ ਹੋਣੀ ਘਰ ਹੀ ਕੰਮ ਕਰਨੇ ਆ ਫਿਰ ਵਾਪਸ ਅਮੀਰ ਆਦਮੀ 80-90 ਸਾਲ ਦੀ ਉਮਰ ਦੇ ਵਿੱਚ ਜੇ ਵਿਆਹ ਕਰਾ ਵੀ ਲਵੇ ਨਾ ਵਿਚਾਰਾ ਯਕੀਨ ਕਰ ਸੁਹਾਗ ਰਾਤ ਨੂੰ ਘੁੰਡ ਚੁੱਕ ਕੇ ਕਹਿੰਦਾ ਮੇਰੀ ਸ਼ੂਗਰ ਲੋ ਗਈ ਉਹ ਅਮੀਰ ਆਦਮੀ ਕਿੱਥੇ ਹੁਣ ਤੂੰ ਸ਼ੁਕਰ ਕਰ ਮੈਂ ਤੇਰਾ ਵਿਆਹ ਕਰਾ ਲਿਆ ਨਹੀਂ ਵਿਆਹ ਕਿਤੇ ਤੂੰ ਹੋਰ ਕਹਿੰਦੇ ਕਿ ਬੱਚੇ ਘਰ ਹੁੰਦੇ ਛੱਡ ਆਇਆ ਕਿਹੜੇ ਬੱਚੇ ਤੇਰੇ ਬੱਚੇ ਯਕੀਨ ਕਰੋ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੈਨੂੰ ਕਿਸੇ ਨੇ ਦੋਸਤ ਨੇ ਕਿਹਾ ਓਏ ਸ਼ਰਾਬ ਪਿਆ ਦੇਗਾ ਨਾ ਤੇ ਸੱਚ ਬੋਲੇਗੀ ਮੈਂ ਅੱਧੀ ਰਾਤ ਮੈਨੂੰ ਸ਼ਰਾਬ ਪਿਆਤੀ ਮੈਂ ਸੁੱਤਾ ਹਾਂ ਤੇ ਮੈਨੂੰ ਉਠਾ ਕੇ ਕਹਿੰਦੀ ਵੇ ਮੁੰਨਿਆ ਇਹ ਵੱਡਾ ਮੁੰਡਾ ਤੇਰਾ ਨਹੀਂ ਹੋਏਗਾ
ਮੈਂ ਕਿਹਾ ਸ਼ਰਮ ਤਾਂ ਨਹੀਂ ਆਉਂਦੀ ਆਪਣੀ ਲਾਦ ਨੂੰ ਮੰਨਣ ਤੋਂ ਇਨਕਾਰ ਕਰ ਔਲਾਦ ਤੂੰ ਕਿਹਦੀ ਮੇਰੇ ਸਿਰ ਤੇ ਹੈਗੀ ਏ ਮੇਰੇ ਕਹਿਣ ਦਾ ਮਤਲਬ ਤੈਨੂੰ ਹੋਰ ਭਰਾ ਨਹੀਂ ਖਰਚਾ ਭੇਜਦੇ ਤੇ ਕਿਹੜੇ